ਅਗਲੀ ਖਬਰ ਵੱਲ ਚਲੀਏ। ਕੈਵਨ ਮਕਾਰਥੀ ਦੀ ਜੋ ਵੋਟਿੰਗ ਆ ਉਹਦੇ ਸੰਬੰਧ ਦੇ ਵਿੱਚ ਅੱਜ ਹਾਊਸ ਨੂੰ ਅਡਜੋਰਨ ਕਰ ਦਿੱਤਾ ਗਿਆ 10 ਵਜੇ ਤਾਈਂ ਈਸਟਰਨ ਸਟੈਂਡਰਡ ਦੇ ਟਾਈਮ, ਜੋ ਆਪਣਾ ਜੀ 7 ਵਜੇ ਦੇ ਕਰੀਬ ਆ। ਨੈਗੋਸ਼ੀਏਸ਼ਨਸ ਲਾਸਟ ਮਿੰਟ ਚੱਲ ਰਹੀਆਂ। 13ਵਾਂ ਰਾਊਂਡ ਚੱਲ ਰਿਹਾ ਸਪੀਕਰਸ਼ਿਪ ਦੀ ਪੋਜੀਸ਼ਨ ਦੇ ਲਈ, ਤੇ ਕਹਿੰਦੇ ਸੋ ਫਾਰ ਕੈਵਨ ਮਕਾਰਥੀ ਹੁਣੀ 15 ਦੇ ਕਰੀਬ ਲਾ ਮੇਕਰਸ ਨੂੰ ਫਲਿੱਪ ਕਰਨ ਦੇ ਵਿੱਚ ਕਾਮਯਾਬ ਹੋ ਗਏ ਹੈਗੇ ਆ। ਜੀ ਸੋ ਮੈਕਾਰਥੀ ਦੀ ਟੀਮ ਇਹ ਕਹਿ ਰਹੀ ਆ ਵੀ ਅੱਜ ਰਾਤ ਨੂੰ ਹੀ ਜੋ ਸਪੀਕਰਸ਼ਿਪ ਦੀ ਪੋਜੀਸ਼ਨ ਆ ਉਹ ਮੈਕਾਰਥੀ ਲੈ ਜਾਣਗੇ। ਸੋ ਇਹ ਦੇਖਦੇ ਆ ਕਿ ਕਿੰਨਾ ਕੁ ਸੱਚ ਹੁੰਦਾ ਹੈ। ਪਰ 164 ਸਾਲਾਂ ਬਾਅਦ ਪਹਿਲੀ ਵਾਰੀ ਇਹ ਹੋਇਆ ਆ ਵੀ ਕਿੰਨੇ ਰਾਊਂਡ ਜੋ ਹਾਊਸ ਸਪੀਕਰ ਦੀ VOTING ਹੁੰਦੀ ਰਹੀ ਤੇ ਮੈਜੋਰਿਟੀ ਜਿਹੜੀ ਆ ਸਪੀਕਰ ਦੀ ਨਹੀਂ ਹੋ ਸਕੀ ਹੈਗੀ। ਸੋ ਹੁਣ ਲੱਗਦਾ ਹੈ ਕਿ ਕੈਮਰਨ ਮੈਕਾਰਥੀ ਆਪਣੀ ਪੋਜੀਸ਼ਨ ਲੈ ਜਾਣਗੇ, ਕਿਉਂਕਿ ਬਹੁਤ ਸਾਰੇ ਜੋ ਰਾਈਟ ਜੋ ਆਪਾਂ ਕਹਿ ਸਕਦੇ ਹਾਂ ਰਿਪਬਲਿਕਨਸ ਆ, ਉਹ ਆਪਣੀਆਂ ਡਿਮਾਂਡਸ ਕਾਫੀ ਰੱਖ ਰਹੇ ਸੀ। ਸੋ ਹੋਪਫੁਲੀ ਕਹਿੰਦੇ ਵੀ ਅੱਜ ਰਾਤ ਨੂੰ ਕੈਮਰਨ ਮੈਕਾਰਥੀ ਸਪੀਕਰਸ਼ਿਪ ਦੀ ਪੋਜੀਸ਼ਨ ਦੇ ਲਈ ਜੋ ਉਹ ਲੜ ਰਹੇ ਆ ਉਹਦੇ 'ਚ ਮੈਜੋਰਿਟੀ ਲੈ ਜਾਣਗੇ। ਜੀ ਜੀ ਫਰੈਜ਼ਨੋ ਦਾ ਰੁਖ ਕਰਾਂਗੇ। ਫਰੈਜ਼ਨੋ ਤੋਂ ਬੜੀ ਮੰਦਭਾਗੀ ਇੱਕ ਖਬਰ ਆ ਰਹੀ ਹੈ। ਇੱਕ ਪੈਡੈਸਟਰੀਅਨ ਪੈਦਲ ਚੱਲਣ ਵਾਲਾ ਵਿਅਕਤੀ ਨੂੰ ਫਰੈਜ਼ਨੋ ਪੁਲਿਸ ਆਫਿਸਰ ਦੇ ਪੈਟਰੋਲ ਵਹੀਕਲ ਦੇ ਨਾਲ ਹਿੱਟ ਕਰਨ ਤੋਂ ਬਾਅਦ ਉਹਦੀ ਮੌਤ ਹੋ ਗਈ ਹੈ। ਇਹ ਮੰਦਭਾਗੀ ਘਟਨਾ ਸ਼ੀਲਡਸ ਐਵੀਨਿਊ ਤੇ ਬੌਂਡ ਸਟਰੀਟ ਦੇ ਉੱਤੇ ਵਾਪਰੀ ਹੈ। 7 ਵਜੇ ਦਾ ਸਮਾਂ ਦੱਸਿਆ ਗਿਆ। ਪਤਾ ਲੱਗਿਆ ਪੁਲਿਸ ਦੀ ਮੁੱਢਲੀ ਜਾਂਚ ਤੋਂ ਕਿ ਕ੍ਰਿਸਟੋਫਰ ਵਾਲਕਰ, ਜਿਹਦੀ ਉਮਰ 37 ਸਾਲ ਹੈ, ਉਹ ਫਰੈਜ਼ਨੋ ਪੁਲਿਸ ਦੀ ਗੱਡੀ ਦੇ ਨਾਲ ਉਹਦੀ ਟੱਕਰ ਹੋਈ। ਉਹਨੂੰ ਪੁਲਿਸ ਵਾਲੇ ਨੇ ਜਿਹੜਾ ਵਾ ਪੈਟਰੋਲ ਆਫਿਸਰ ਸੀਗਾ, ਉਹਨੇ ਉਹਨੂੰ ਹਿੱਟ ਕੀਤਾ ਤੇ ਉਹਦੀ ਜਿਹੜੀ ਆ ਮੌਤ ਹੋ ਗਈ। ਜਿਹੜੇ ਫਰੈਜ਼ਨੋ ਪੁਲਿਸ ਦੇ ਅਧਿਕਾਰੀ ਨੇ, ਸੀਨੀਅਰ ਅਧਿਕਾਰੀ, ਉਹਨਾਂ ਦਾ ਕਹਿਣਾ ਕਿ ਮੌਸਮ ਖਰਾਬ ਸੀ, ਇਸ ਕਰਕੇ ਜਿਹੜੀ ਪੁਲਿਸ ਵਾਲਾ ਗੱਡੀ ਚਲਾ ਰਿਹਾ ਸੀ ਉਹਨੂੰ ਇਹ ਪੈਡੈਸਟਰੀਅਨ ਵਾਲਕਰ ਨਹੀਂ ਸੀ ਦਿਸਿਆ ਤੇ ਇਸੇ ਕਰਕੇ ਜਿਹੜਾ ਇਹ ਹਾਦਸਾ, ਮੰਦਭਾਗਾ ਹਾਦਸਾ ਵਾਪਰ ਗਿਆ। ਮਾੜਾ ਮੌਸਮ ਤੇ ਉਸ ਤੋਂ ਬਾਅਦ ਗੱਡੀ ਚਲਾਉਂਦੇ ਵਕਤ ਓਨਾ ਅਹਤਿਆਤ ਤੇ ਓਨੀ ਗੰਭੀਰਤਾ ਨਾ ਵਰਤਣਾ ਜਿੰਨੀ ਦੀ ਲੋੜ ਸੀ, ਕਿਉਂਕਿ ਮੀਂਹ ਪੈ ਰਿਹਾ ਸੀ, ਮੌਸਮ ਖਰਾਬ ਸੀ ਤੇ ਇਸ ਕਰਕੇ ਪੈਡੈਸਟਰੀਅਨ ਜਿਹੜਾ ਉਹ ਪੁਲਿਸ ਆਫਿਸਰ ਨੂੰ ਨਜ਼ਰ ਨਹੀਂ ਆਇਆ ਤੇ ਇਹਦੀ ਗੱਡੀ ਦੇ ਨਾਲ ਟੱਕਰ ਹੁੰਦੀ ਹੈ, ਗੱਡੀ ਇਹਨੂੰ ਹਿੱਟ ਕਰਦੀ ਹੈ ਤੇ ਉਸ ਤੋਂ ਬਾਅਦ ਇਹਦੀ ਜਿਹੜੀ ਹੈ ਮੌਤ ਹੋ ਜਾਂਦੀ ਹੈ। ਤੇ ਉਸ ਤੋਂ ਬਾਅਦ ਇਹ ਹਾਦਸਾ ਸ਼ੀਲਡਸ ਐਵੀਨਿਊ ਤੇ ਬੌਂਡ ਸਟਰੀਟ ਦੇ ਉੱਤੇ ਵਾਪਰਿਆ। ਹਾਦਸੇ ਤੋਂ ਬਾਅਦ ਹਾਲਾਂਕਿ ਕ੍ਰਿਸਟੋਫਰ ਵਾਲਕਰ ਨੂੰ ਹਸਪਤਾਲ ਪਹੁੰਚਾਉਣ ਦਾ ਯਤਨ ਵੀ ਕੀਤਾ ਗਿਆ, ਪਰ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਕ੍ਰਿਸਟੋਫਰ ਵਾਲਕਰ ਜਿਹੜਾ ਉਹ ਇਸ ਹਾਦਸੇ ਤੋਂ ਬਾਅਦ ਉਹਦੀ ਮੌਤ ਹੋ ਗਈ ਹੈ। ਹਾਲੇ ਹੋਰ ਪਹਿਲੂਆਂ ਤੋਂ, ਪੱਖਾਂ ਤੋਂ ਇਸ ਹਾਦਸੇ ਦੀ ਜਿਹੜੀ ਜਾਂਚ ਆ ਉਹ ਕੀਤੀ ਜਾ ਰਹੀ ਹੈ। ਦੇ ਵਿੱਚ ਸਿਚੁਏਸ਼ਨ ਹੁਣ ਗਨ ਕੰਟਰੋਲ ਜਾਂ ਗਨ ਵਾਇਲੈਂਸ ਨੂੰ ਲੈ ਕੇ ਇੱਥੋਂ ਤੱਕ ਪਹੁੰਚ ਚੁੱਕੀ ਆ। ਅੱਜ 6 ਸਾਲਾਂ ਦੇ ਫਸਟ ਗ੍ਰੇਡ ਸਟੂਡੈਂਟ ਜੋ ਰਿਚਨੈਕ ਐਲੀਮੈਂਟਰੀ ਸਕੂਲ ਆ ਵਰਜੀਨੀਆ ਦੇ ਵਿੱਚ, ਉਸ ਨੇ ਆਪਣੇ ਹੀ ਟੀਚਰ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ। 30 ਸਾਲਾਂ ਦਾ ਜਿਹੜਾ ਟੀਚਰ ਆ ਉਹ ਇਸ ਵੇਲੇ ਲਾਈਫ ਥ੍ਰੈਟਨਿੰਗ ਇੰਜਰੀਜ਼ ਦੇ ਨਾਲ ਆਪਣੀ ਜ਼ਿੰਦਗੀ ਲਈ ਲੜ ਰਿਹਾ ਹੈਗਾ ਆ ਇੱਕ ਹਸਪਤਾਲ ਦੇ ਵਿੱਚ। ਪੁਲਿਸ ਚੀਫ ਸਟੀਵ ਡ੍ਰਿਊ ਉਹਨਾਂ ਨੇ ਕਨਫਰਮ ਕੀਤਾ ਗੋਲੀ ਚਲਾਉਣ ਵਾਲਾ 6 ਸਾਲਾਂ ਦਾ ਪਹਿਲੇ ਗ੍ਰੇਡ ਦਾ ਸਟੂਡੈਂਟ ਸੀਗਾ, ਜਿਸ ਨੇ 5:30 ਦੇ ਉੱਤੇ ਵਰਜੀਨੀਆ ਦੇ ਵਿੱਚ ਗੋਲੀ ਚਲਾ ਦਿੱਤੀ। ਕਿਸੇ ਤਰ੍ਹਾਂ ਦਾ ਵੀ ਕੋਈ ਸਟੂਡੈਂਟ ਹੋਰ ਫੱਟੜ ਵਗੈਰਾ ਨਹੀਂ ਹੋਇਆ ਤੇ ਸ਼ੈਰਿਫ ਪੁਲਿਸ ਇਮੀਡੀਏਟਲੀ ਉਸ ਸਕੂਲ ਦੇ ਵਿੱਚ ਐਂਟਰ ਕਰ ਗਈ ਤੇ ਸਾਰੇ ਹੀ ਬੱਚਿਆਂ ਨੂੰ ਤੇ ਹੋਰ ਜਿਹੜੇ ਸਕੂਲ ਦੇ ਟੀਚਰ ਸੀ ਉਹਨਾਂ ਨੂੰ ਬਾਹਰ ਕੱਢ ਲਿਆ ਗਿਆ। ਨਿਊਪੋਰਟ ਦੇ ਮੇਅਰ ਫਿਲਿਪ ਜੋਨਸ ਨੇ ਇਹ ਕਿਹਾ ਵੀ ਇੱਕ ਬਹੁਤ ਲੰਮਾ ਦਿਨ ਸੀਗਾ ਨਿਊਪੋਰਟ ਜੋ ਟਾਊਨ ਆ ਉਹਦੇ ਸੰਬੰਧ ਦੇ ਵਿੱਚ, ਤੇ ਅਸੀਂ ਮੇਕ ਸ਼ੋਰ ਕਰਾਂਗੇ ਵੀ ਹਰ ਇੱਕ ਬੰਦਾ ਜਿਹੜਾ ਆ ਉਹ ਸੇਫ ਰਹੇ। ਸਾਰੇ ਬੱਚੇ ਸਕੂਲ ਦੇ ਵਿੱਚ ਜੋ ਆ ਉਹ ਉਹਨਾਂ ਨੂੰ ਇੱਕ ਰੂਮ ਦੇ ਵਿੱਚ ਲਿਜਾਂਦਾ ਗਿਆ। ਟੀਚਰਸ ਉਸ ਨੂੰ ਐਸਕੌਰਟ ਕਰਕੇ ਉਹਨਾਂ ਨੂੰ ਜਿਮਨੇਜ਼ੀਅਮ ਜੋ ਆ ਉੱਥੇ ਲੈ ਗਏ। ਸੋ ਜਿਸ ਟੀਚਰ ਦੇ ਗੋਲੀ ਲੱਗੀ ਆ ਉਹ ਕਾਫੀ ਇਸ ਟਾਈਮ ਦੇ ਉੱਤੇ ਸੀਰੀਅਸ ਹੈਗਾ। ਨਿਊਪੋਰਟ ਨਿਊਜ਼ ਦੇ ਮੁਤਾਬਕ ਵਰਜੀਨੀਆ ਦਾ ਇਹ ਜਿਹੜਾ ਟਾਊਨ ਹੈਗਾ ਆ ਇਹਦੀ 1,85,000 ਦੇ ਕਰੀਬ ਪੋਪੂਲੇਸ਼ਨ ਹੈਗੀ ਆ। ਰਿਚਨਿਕ ਸਕੂਲ ਦੇ ਵਿੱਚ 550 ਦੇ ਕਰੀਬ ਬੱਚੇ ਪੜ੍ਹਦੇ ਹੈਗੇ ਆ।